ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਬਾਰੇ, ਖਾਸ ਕਰਕੇ ਅੱਜ ਦੇ ਪ੍ਰੋਟੈਸਟ ਦੇ ਬਾਰੇ ਤੁਹਾਨੂੰ ਅਪਡੇਟਸ ਦੇਵਾਂਗੇ ਤੇ ਨਾਲ-ਨਾਲ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਬਾਬਤ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦੀਆਂ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਹਰਜੋਤ ਸਿੰਘ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ SB 553 ਦੇ ਬਿੱਲ ਦੇ ਵਿਰੋਧ ਤੋਂ। ਅੱਜ ਪੰਜਾਬੀਆਂ ਨੇ ਰਾਜਧਾਨੀ ਘੇਰੀ ਹੈ। ਉੱਥੇ ਨਿੱਘੇ ਸੱਦੇ ਤੇ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਵੀ ਲੋਕ ਅਮਨ ਪਸੰਦ ਨੇ, ਜਿਹੜੇ ਲੋਕ ਲੁੱਟ ਦੇ ਵਿਰੁੱਧ ਨੇ, ਜਿਹੜੇ ਲੋਕ ਮਜ਼ਲੂਮਾਂ ਦੇ ਨਾਲ ਖੜਦੇ ਨੇ, ਉਹ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਨੇ ਜੀ। ਕਿਹੋ ਜਿਹਾ ਅੱਜ ਦਾ ਜਿਹੜਾ ਰਿਸਪੌਂਸ ਮਿਲਿਆ, ਉਹਨੂੰ ਕਿਵੇਂ ਬਿਆਨ ਕਰੋਗੇ ਤੁਸੀਂ? ਜੀ ਬਿਲਕੁਲ, ਮੈਂ ਹੁਣ ਵੀ ਉੱਥੋਂ ਹੀ ਆ ਰਿਹਾ ਪ੍ਰੋਟੈਸਟ ਤੋਂ ਹੀ। ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੈਲੀਫੋਰਨੀਆ ਦੀ ਕੈਪੀਟਲ ਜਿਹੜੀ ਆ ਸੈਕਰਾਮੈਂਟੋ, ਉੱਥੇ ਕਦੇ ਐਡਾ ਵੱਡਾ ਪ੍ਰੋਟੈਸਟ ਹੋਇਆ ਹੋਵੇ। 2500 ਤੋਂ ਲੈ ਕੇ 3000 ਤੱਕ ਜੋ ਲੋਕ ਆ, ਸੈਨ ਡੀਗੋ ਤੋਂ ਲੈ ਕੇ ਰੈਡਿੰਗ, ਇਹ ਸਾਰੇ ਏਰੀਏ ਤੱਕ ਬੱਸਾਂ ਰਾਹੀਂ, ਕਾਰਾਂ ਰਾਹੀਂ ਪਹੁੰਚੇ ਹੋਏ ਸੀ। ਸੋ SB 553 ਦਾ ਜਿਹੜਾ ਇੰਨਾ ਵੱਡਾ ਵਿਰੋਧ ਹੋਇਆ, ਬਹੁਤ ਸਾਰੇ ਜਿਹੜੇ ਸੈਨੇਟਰ, ਅਸੈਂਬਲੀਮੈਨ ਜਿਹੜੇ ਇਹਦੇ ਵਿਰੋਧ ਦੇ ਵਿੱਚ ਆ, ਉਹ ਉੱਥੇ ਆਏ। ਪੂਰਾ ਨੈਸ਼ਨਲ ਲੈਵਲ ਦਾ ਮੀਡੀਆ ਇੱਥੇ ਪਹੁੰਚਿਆ ਹੋਇਆ ਸੀ ਤੇ ਲਗਭਗ 1.5 ਘੰਟਾ ਲਗਾਤਾਰ ਉੱਥੇ ਪ੍ਰੋਗਰਾਮ ਚੱਲਿਆ ਜਦੋਂ ਪ੍ਰੈਸ ਕਾਨਫਰੰਸ ਹੋਈ ਸੀ। ਸੋ SB 553 ਦੇ ਨਾਲ ਇੱਕ ਤਾਂ ਇਹ ਵੀ ਕਲੀਅਰ ਹੋ ਗਿਆ ਵੀ ਬਹੁਤ ਜੋ ਪਿਛਲੇ ਦਿਨਾਂ ਤੋਂ ਅਫਵਾਹਾਂ ਉਡਾਈਆਂ ਜਾ ਰਹੀਆਂ ਸੀ ਵੀ SB 553 ਦੇ ਵਿੱਚ ਸੋਧ ਹੋ ਗਿਆ, ਹੁਣ ਕੋਈ ਜ਼ਰੂਰਤ ਨਹੀਂ ਸਟੋਰਾਂ ਵਾਲਿਆਂ ਨੂੰ। ਉਹ ਪਤਾ ਲੱਗ ਗਿਆ ਵੀ ਸਾਰਾ ਕੁਝ ਉਹ ਜਿਹੜਾ ਆ ਉਹ ਸਿਰਫ ਇੱਕ ਤਰ੍ਹਾਂ ਨਾਲ ਵਾਈਟ ਵਾਸ਼ ਹੀ ਆ, ਉਹਦੇ ਨਾਲ ਕੁਝ ਨਹੀਂ ਫਾਇਦਾ ਹੋਣਾ ਜਦੋਂ ਤੱਕ ਤੁਸੀਂ ਛੋਟੇ ਬਿਜ਼ਨੈਸਿਸ ਨੂੰ ਐਕਸਕਲੂਡ ਨਹੀਂ ਕਰਦੇ ਹੈਗੇ ਉਹਦੇ ਵਿੱਚੋਂ। ਤੇ ਇਸ ਤੋਂ ਬਿਨਾਂ SB 81 ਜੋ ਸੀਗਾ ਬਿੱਲ, ਜਿਹਦਾ ਮਤਲਬ ਇਹ ਆ ਵੀ ਤੁਸੀਂ ਪ੍ਰਿਜ਼ਨਰ ਨੂੰ ਜਿਹੜਾ ਆ ਪੈਰੋਲ ਦੇਣਾ ਹੈ, ਰਿਲੀਜ਼ ਕਰਨਾ ਉਹਨਾਂ ਨੂੰ ਪੈਰੋਲ ਦੇ ਉੱਤੇ। ਤੇ ਇੱਕ ACA 4 ਸੀ ਤੇ ਜਿਹੜੇ ਫੈਲਨਸ ਆ, ਜਿਹੜੇ ਜੇਲ੍ਹਾਂ ਦੇ ਵਿੱਚ ਆ, ਉਹ ਵੋਟ ਪਾ ਸਕਦੇ ਆ। ਤੇ ਇੱਕ SB 94, ਇਹ ਜਿਹੜਾ ਬਿੱਲ ਆ, ਇਹ ਪੈਰੋਲ ਫॉर ਇੰਡੀਵਿਜੂਅਲ ਜਿਨ੍ਹਾਂ ਨੂੰ ਸੈਂਟੈਂਸ ਹੋਈ ਉਹ ਲਾਈਫ ਇੰਪ੍ਰਿਜ਼ਨਮੈਂਟ ਦੀ, ਤੇ ਉਹਨਾਂ ਨੂੰ ਵੀ ਜਿਹੜਾ ਪੈਰੋਲ ਦਿੱਤਾ ਜਾਊਗਾ। ਇਹ ਵੀ ਡੇਵਿਡ ਕਾਟੇਜ਼ੀ ਲੈ ਕੇ ਆਇਆ ਸੈਨੇਟਰ। ਸੋ ਇਹ 4 ਬਿੱਲਾਂ ਦਾ ਵਿਰੋਧ ਸੀ। ਬਹੁਤ ਸਾਰੇ ਉੱਥੇ ਰਿਪਬਲਿਕਨ ਸੈਨੇਟਰ, ਅਸੈਂਬਲੀ ਮੈਂਬਰ ਵੀ ਆਏ ਹੋਏ ਸੀ। ਸੋ ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਜਿਹੜੀ ਕੈਲੀਫੋਰਨੀਆ ਸਟੇਟ ਆ, ਇਹਨੂੰ ਮੈਸਅਪ ਕੀਤਾ ਜਾ ਰਿਹਾ। ਬਿੱਲ ਜੋ SB 553 ਆ, ਇਹਦੇ ਵਿਰੋਧ ਦੇ ਵਿੱਚ ਆਪਣੇ ਪੰਜਾਬੀ ਕਮਿਊਨਿਟੀ ਚੋਂ ਜਸਕਰਨ ਸਿੰਘ ਸਟੋਤਾ, ਪਰਮਜੀਤ ਸਿੰਘ ਖਹਿਰਾ ਸੈਕਰਾਮੈਂਟੋ ਤੋਂ, ਸੋਤਾ ਸਾਹਿਬ ਸੀਗੇ ਰੈਡਿੰਗ ਏਰੀਏ ਤੋਂ, ਤੇ ਇਸੇ ਤਰ੍ਹਾਂ ਭੈਣ ਰਮਨ ਕੌਰ ਗਿੱਲ ਜੀ ਸੀਗੇ। ਤੇ ਇਸੇ ਤਰ੍ਹਾਂ ਇੱਕ ਸ਼ਾਸਤਾ ਕਾਉਂਟੀ ਤੋਂ ਕ੍ਰਾਈਮ ਵਿਕਟਮ ਸੀ। ਇੱਕ ਹੋਰ ਆਪਣੇ ਯੂਬਾ ਸਿਟੀ ਏਰੀਏ ਤੋਂ ਜੋ ਗੈਲਾਗਰ ਸੈਨੇਟਰ ਹੈਗੇ ਆ, ਉਹਨਾਂ ਦੇ ਆਫਿਸ ਤੋਂ ਕਿਸ ਤਰ੍ਹਾਂ ਉਹਨਾਂ ਦੇ ਬੱਚੇ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ, ਤੇ ਉਹ ਬਾਅਦ ਬੜੀ ਜਲਦੀ ਦੇ ਵਿੱਚ ਜਦੋਂ ਜਿਹਨੂੰ ਫੜਿਆ ਵੀ ਗਿਆ, ਪਹਿਲੇ ਤਾਂ ਕਹਿੰਦੇ 6 ਸਾਲ ਲੱਗੇ ਫੜਨ ਨੂੰ, ਵੀ ਉਹਨੂੰ ਛੱਡ ਵੀ ਦਿੱਤਾ ਗਿਆ। ਸੋ ਇੰਨਾ ਜ਼ਿਆਦਾ ਲੋਕਾਂ ਦਾ ਗੁੱਸਾ ਸੀ SB 553 ਦੇ ਅਗੇਂਸਟ, ਵੀ ਨਾਅਰਿਆਂ ਦੇ ਨਾਲ ਇੰਨਾ ਉੱਥੇ ਪੂਰੀ ਦੀ ਪੂਰੀ ਜਿਹੜੀ ਰਾਜਧਾਨੀ ਗੂੰਜ ਉੱਠੀ। ਤੇ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਜਿੰਨੇ ਵੀ ਸੰਗਤ ਗਈ ਹੋਈ ਸੀ, ਜਿੰਨੇ ਵੀ ਲੋਕ ਗਏ ਹੋਏ ਸੀ, ਪੂਰੇ ਇੱਕ ਲਾਈਨ ਦੇ ਵਿੱਚ, ਫਿਰ ਜਿੱਥੇ ਅਸੈਂਬਲੀ ਮੈਂਬਰਸ ਦੇ ਆਫਿਸਰਸ ਹੁੰਦੇ ਆ, ਜਿਹੜੇ 16 ਮੈਂਬਰ ਹੈਗੇ ਆ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ, ਉਹਨਾਂ ਦੇ ਆਫਿਸਰਸ ਦੇ ਵਿੱਚ ਗਏ। ਉੱਥੇ ਜਾ ਕੇ ਬਹੁਤ ਵੱਡੀਆਂ ਹੈਰਾਨੀਜਨਕ
ਜੋ ਇਨਫੋਰਮੇਸ਼ਨ ਮਿਲੀ ਤੇ ਕਿਸ ਤਰ੍ਹਾਂ ਇੱਕ ਬੀਬੀ ਨੇ ਇਹ ਸ਼ੋਅ ਕਰਤਾ ਵੀ ਜੀ ਮੈਂ ਤਾਂ 2016 ਨੂੰ ਰਿਪਰੈਜ਼ੈਂਟ ਕਰਦੀ ਆ, ਆਪਣੇ ਹਿਸਾਬ ਦੇ ਨਾਲ ਹੀ ਉਹਨਾਂ ਨੇ ਜੋ ਅਮੈਂਡਮੈਂਟ ਵਗੈਰਾ ਕਰ ਲਈਆਂ, ਉਹ ਜੋ ਕਿਸੇ ਨੂੰ ਪਸੰਦ ਵੀ ਨਹੀਂ ਸੀਗੀਆਂ। ਉਹ ਉਹਨਾਂ ਨੇ ਦੱਸਿਆ ਵੀ ਕਿਹੜੀ ਕਿਹੜੀ ਡੇਟ ਨੂੰ ਹੋਈਆਂ ਹਨ। ਸੋ ਉਹ ਬਹੁਤ ਸਾਰੀਆਂ ਨਵੀਂ ਇਨਫੋਰਮੇਸ਼ਨ ਵੀ ਮਿਲੀ ਹੈਗੀ। ਬਹੁਤ ਸਾਰੇ ਜਿਹੜੇ ਅਸੈਂਬਲੀ ਮੈਂਬਰ ਸੀਗੇ, ਉਹਨਾਂ ਦੇ ਜਿਹੜੇ ਆਫਿਸ ਦੇ EMPLOYEE ਸੀਗੇ, ਕੋਈ ਕਿਸੇ ਦਾ ਪਰਸਨਲ ਅਸਿਸਟੈਂਟ ਸੀ, ਕੋਈ ਕਮਿਊਨੀਕੇਸ਼ਨ ਡਾਇਰੈਕਟਰ ਸੀ, ਉਹਨਾਂ ਨੇ ਬੜਾ ਵਧੀਆ ਪੋਜ਼ਿਟਿਵ ਰਿਸਪੌਂਸ ਦਿੱਤਾ। ਕਹਿੰਦੇ ਵੀ ਅਸੀਂ ਅਸੈਂਬਲੀ ਮੈਂਬਰਸ ਦੇ ਨਾਲ ਗੱਲਬਾਤ ਕਰਾਂਗੇ। ਸੋ ਕੱਲ ਨੂੰ ਜੋ ਸੈਨੇਟ ਅਪਰੋਪਰੀਏਸ਼ਨਸ ਕਮੇਟੀ ਹੈਗੀ ਆ, ਉਹਦੇ ਕੋਲ ਇਸ ਬਿੱਲ ਦੇ ਬਾਬਤ ਵਿੱਚ ਸੁਣਵਾਈ ਹੋਣੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਖਾਸ ਕਰਕੇ ਸੈਕਰਾਮੈਂਟੋ ਏਰੀਏ ਦੇ, ਪਲੀਜ਼ ਕੱਲ ਨੂੰ 10 ਵਜੇ ਸੈਨੇਟ ਅਪਰੋਪਰੀਏਸ਼ਨਸ ਕਮੇਟੀ ਜੋ ਆ ਉੱਥੇ ਹੀਅਰਿੰਗ ਹੋਣੀ ਆ, ਉੱਥੇ ਵੱਧ ਤੋਂ ਵੱਧ ਪਹੁੰਚੋ। ਜਿਹੜੇ ਲੋਕਲ ਆ, ਹੁਣ ਅੱਜ ਤਾਂ ਸੈਨ ਡੀਗੋ ਤੋਂ ਲੈ ਕੇ ਲਾਸ ਐਂਜਲਸ ਤੋਂ ਲੈ ਕੇ ਦੂਰੋਂ ਦੂਰੋਂ ਲੋਕ ਆਏ ਸੀ, ਹੁਣ ਐਡੀ ਦੂਰੋਂ ਰੋਜ਼ ਆਉਣਾ ਤਾਂ ਔਖਾ ਆ। ਸੋ ਜਿਹੜੇ ਲੋਕਲ ਹੈਗੇ ਸੈਕਰਾਮੈਂਟੋ ਏਰੀਏ ਦੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਤੇ ਵੱਧ ਤੋਂ ਵੱਧ ਉੱਥੇ ਪਹੁੰਚੋ। ਆਪਾਂ ਪੁਲਿਸ ਵਾਲਿਆਂ ਨੂੰ ਦੱਸਤਾ ਵੀ ਸਾਡੀ ਕਮਿਊਨਿਟੀ ਵੱਡੀ ਗਿਣਤੀ 'ਚ ਕੱਲ ਨੂੰ ਵੀ ਪਹੁੰਚ ਰਹੀ ਹੈਗੀ ਆ। ਉਹਦਾ ਐਡਰੈਸ ਰਾਈਟ ਨਾਓ, ਕਿਉਂਕਿ ਮੈਂ ਕਾਰ ਦੇ ਵਿੱਚ ਬੈਠਾ ਆ, ਐਡਰੈਸ ਰਾਈਟ ਨਾਓ ਹੈ ਨਹੀਂ, ਪਰ ਆਪਾਂ ਉਹਦਾ ਐਡਰੈਸ ਅਨਾਊਂਸ ਕਰ ਦਾਂਗੇ ਰਾਤ ਨੂੰ। ਤੇ ਕਿੱਥੇ ਹੋਣਾ ਹੈਗੀ ਆ ਹੀਅਰਿੰਗ, ਤੇ ਇੱਕ ਦੂਜੇ ਨੂੰ ਮੈਸੇਜ ਵੀ ਜਿਹੜਾ WhatsApp ਗਰੁੱਪ ਬਣਾਇਆ ਹੋਇਆ NTSB 553 ਉਹਦੇ ਵਿੱਚ ਛੱਡ ਦਿੱਤਾ ਜਾਊਗਾ। ਜੀ। ਤੇ ਹਰਜੋਤ ਸਿੰਘ ਜੀ, ਪਹਿਲੇ ਦਿਨ ਤੋਂ ਹੀ ਜਦੋਂ ਤੇ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ ਕਿ ਹੀਅਰਿੰਗ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਪ੍ਰੋਟੈਸਟ ਕਰਨਾ, ਤੇ ਉਦੋਂ ਤੋਂ ਹੀ ਕਈ ਲੋਕ ਲੱਗੇ ਹੋਏ ਸੀਗੇ ਇਹਨੂੰ ਤਾਰ ਪੀੜੋ ਕਰਨ ਦੇ ਲਈ। ਵੱਖ-ਵੱਖ ਸੰਚਾਰ ਸਾਧਨਾਂ ਦੇ ਜ਼ਰੀਏ ਉਹਨਾਂ ਨੇ, ਚਾਹੇ ਸੋਸ਼ਲ ਮੀਡੀਆ ਹੋਵੇ, ਚਾਹੇ ਲੋਕਾਂ ਨੂੰ ਸੁਨੇਹੇ ਲਾਉਣੇ ਹੋਣ, ਨਿੱਜੀ ਤੌਰ ਤੇ ਵੀ ਵੇਖਿਆ ਵੀ ਲੋਕਾਂ ਨੂੰ, ਕਈਆਂ ਨੂੰ ਸੁਨੇਹੇ ਲਾ ਕੇ ਰੋਕਿਆ ਗਿਆ। ਕਹਿ ਸਕਦੇ ਹਾਂ ਜੇ ਅੱਜ ਦੇ ਇਕੱਠ ਦੇ ਹਿਸਾਬ ਨਾਲ ਕਿ ਉਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹਨਾਂ ਤੇ ਪਾਣੀ ਫਿਰ ਗਿਆ ਜੀ। ਜੀ ਬਿਲਕੁਲ। ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਨਾ ਵੀ ਅਸੀਂ ਆਪੇ ਵਿੱਚ ਬਣ ਕੇ ਜੀ ਅਸੀਂ ਕਰ ਲਿਆ ਸਾਰਾ ਕੁਛ, ਜਦ ਕਿ ਉਹ ਜੋ ਅਸਲੀ ਮੁੱਦੇ ਹੈਗੇ ਆ ਜੋ ਸਮਾਲ ਬਿਜ਼ਨਸ ਓਨਰ ਨੂੰ ਹਿੱਟ ਕਰੂਗਾ, ਉਹ ਤਾਂ ਸੋਲਵ ਹੀ ਨਹੀਂ ਹੋਏ ਹੈਗੇ। ਲੌਜ਼ ਵੀ ਉੱਤੇ ਬਣਾਉਣੇ ਪੈਣੇ ਆ, ਫਾਈਨ ਵੀ ਉੱਤੇ ਹੀ ਹੋਣੇ ਹੈਗੇ ਆ। ਸੋ ਉਹ ਕਾਫੀ ਜਿਹੜੇ ਮੱਤ ਹੈਗੇ ਆ ਉਹ ਬੜੇ ਕਲੀਅਰਲੀ ਐਕਸਪਲੇਨ ਕੀਤੇ ਗਏ ਉੱਥੇ, ਕਿਉਂਕਿ 1.5 ਘੰਟੇ ਦਾ ਸਮਾਂ ਸੀਗਾ। ਸੋ ਇੱਕ ਹੋਰ ਜ਼ਰੂਰ ਮੈਂ ਬੇਨਤੀ ਕਰਨੀ ਆ, ਜਿੰਨੇ ਵੀ ਸਰੋਤੇ ਸੁਣ ਰਹੇ ਆ, ਕੱਲ ਨੂੰ ਸੈਨੋਜ਼ੇ ਦੇ ਵਿੱਚ ਵੀ ਜੋ ਡੇਵਿਡ ਕੋਰਟੀਜ਼ੀ ਦਾ ਆਫਿਸ ਆ, ਉਹਦੇ ਸਾਹਮਣੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤਾਈਂ ਪ੍ਰੋਟੈਸਟ ਹੋ ਰਿਹਾ, ਬਹੁਤ ਵੱਡਾ। ਇਹ ਸਾਨੂੰ ਸੈਨੋਜ਼ੇ ਗੁਰਦੁਆਰਾ ਸਾਹਿਬ ਵੱਲੋਂ ਖਬਰ ਆਈ ਆ। ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਚੋਂ ਜੋ ਰਾਜੂ ਕੁਵਾੜ ਤੇ ਬੌਬ ਢਿੱਲੋਂ, ਪ੍ਰੀਤਮ ਗਰੇਵਾਲ ਤੇ ਬਿੱਲਾ ਸੰਘੇੜਾ, ਉਹਨਾਂ ਨੇ ਦੱਸਿਆ ਕਿ ਕੱਲ ਨੂੰ ਜੋ ਡੇਵਿਡ ਕੋਰਟੀਜ਼ੀ ਆ, ਜਿਹੜਾ ਇਸ ਬਿੱਲ ਦਾ ਕਰਤਾ ਧਰਤਾ, ਜਿਸਨੇ ਬਿੱਲ ਬਣਾਇਆ ਐਸ਼ ਕਾਲਰਾ ਦੇ ਨਾਲ ਰਲ ਕੇ, ਉਹ ਵੀ ਐਸ਼ ਕਾਲਰਾ ਵੀ ਏਰੀਏ ਦਾ ਹੀ ਆ, ਸੈਨੋਜ਼ ਏਰੀਏ ਦਾ। ਸੋ ਡੇਵਿਡ ਕੋਰਟੀਜ਼ੀ ਦੇ ਆਫਿਸ ਸਾਹਮਣੇ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਕੱਲ ਸਵੇਰੇ। ਸੋ ਸੈਨੋਜ਼ ਏਰੀਏ ਦੇ ਜਿੰਨੇ ਵੀ ਬਿਜ਼ਨਸ ਓਨਰਸ ਆ, ਉਹਨਾਂ ਨੂੰ ਬੇਨਤੀ ਆ ਕਿ ਸਵੇਰੇ 10 ਵਜੇ ਤੁਸੀਂ ਉੱਥੇ ਪਹੁੰਚੋ, ਤਾਂ ਕਿ ਕਿਉਂਕਿ ਸੇਮ ਟਾਈਮ ਤੇ ਅਪਰੋਪਰੀਏਸ਼ਨ ਕਮੇਟੀ ਦੀ ਹੀਅਰਿੰਗ ਹੋਣੀ ਆ ਸੈਕਰਾਮੈਂਟੋ 'ਚ, ਤਾਂ ਕਿ ਉਹਦੇ ਜਿਹੜੇ ਇੱਥੇ ਦਾ ਆਫਿਸ ਆ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵਿਰੋਧ ਇੱਥੇ ਬਹੁਤ ਵੱਡਾ ਹੋ ਰਿਹਾ ਹੈਗਾ ਆ। ਸੋ ਹੋਰ ਜਾਣਕਾਰੀ ਲੈਣ ਲਈ ਤੁਸੀਂ ਸੈਨੋਜ਼ੇ ਗੁਰਦੁਆਰਾ ਸਾਹਿਬ ਕਾਲ ਕਰ ਲਿਓ। ਬਾਕੀ ਆਪਾਂ ਰਾਤ ਨੂੰ ਕੋਸ਼ਿਸ਼ ਕਰਾਂਗੇ, ਜੇ ਕੁਝ ਘੰਟਿਆਂ ਬਾਅਦ ਪੂਰੀ ਅਪਡੇਟ ਜਿਹੜੀ ਆ ਕੀ ਐਡਰੈਸ ਹੈਗਾ ਕਿੱਦਾਂ, ਉਹ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਜੀ। ਹਰਜੋਤ ਸਿੰਘ ਜੀ, ਨਵਦੀਪ ਸਿੰਘ ਪੁੱਛਣਾ ਚਾਹੁੰਦੇ ਨੇ, ਕਹਿੰਦੇ ਕਿ ਜਿਹੜਾ ਸੈਕਰਾਮੈਂਟੋ ਦੇ ਵਿੱਚ ਹੋ ਰਿਹਾ ਉਹਦਾ ਟਾਈਮ ਕੀ ਹੈ? ਸ਼ਾਇਦ ਸੈਕਰਾਮੈਂਟੋ ਵਾਲੇ ਪੁੱਛਣਾ ਚਾਹੁੰਦੇ ਨੇ, ਉਹਨਾਂ ਨੇ ਮੈਂਸ਼ਨ ਤਾਂ ਨਹੀਂ ਕੀਤਾ, ਸੋਸ਼ਲ ਮੀਡੀਆ ਤੇ ਆਪਣੇ ਫੇਸਬੁੱਕ ਪੇਜ ਦੇ ਨਾਲ ਜੁੜੇ ਹੋਏ ਨੇ। ਬਿਲਕੁਲ, ਜਿਹੜਾ ਸੈਕਰਾਮੈਂਟੋ ਦੇ ਵਿੱਚ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਸਾਹਮਣੇ ਕੱਲ ਨੂੰ ਹੀਅਰਿੰਗ ਹੋਣੀ ਹੈਗੀ ਆ, ਤੇ ਉਹ ਕੈਪੀਟਲ ਹਿੱਲ ਤੇ ਹੀ ਆ ਉਹਨਾਂ ਦਾ ਆਫਿਸ। ਸੋ ਰਾਈਟ ਨਾਓ, ਕਿਉਂਕਿ ਮੇਰੇ ਕੋਲ ਐਕਸੈਸ ਨਹੀਂ ਹੈਗਾ ਲੈਪਟਾਪ ਦਾ, ਤੇ ਉਹ ਤੁਹਾਨੂੰ ਐਡਰੈਸ ਮੈਂ ਕੋਸ਼ਿਸ਼ ਕਰੂੰਗਾ, ਜੇ ਤਾਂ ਖਬਰਾਂ ਦੇ ਦੌਰਾਨ ਹੀ ਪਤਾ ਲੱਗ ਜਾਏ, ਤੇ ਨਹੀਂ ਤਾਂ ਆਪਾਂ ਫਿਰ ਰਾਤ ਨੂੰ ਫਿਰ ਇੱਕ ਵਾਰੀ ਅਨਾਉਂਸ ਕਰ ਦਾਂਗੇ। 10 ਵਜੇ ਹੀਅਰਿੰਗ ਸ਼ੁਰੂ ਹੋਣੀ ਆ। ਸੋ ਪਲੀਜ਼ ਜਿੰਨੇ ਵੀ ਸੈਕਰਾਮੈਂਟੋ ਏਰੀਏ ਦੇ ਹੈਗੇ ਆ, ਲਾਗੇ ਛਾਗੇ ਦੇ ਰੋਜ਼ਵਿਲ, ਰੌਕਲਿਨ, ਸੈਕਰਾਮੈਂਟੋ, ਐਲ ਗਰੋਵ, ਡੇਵਿਸ, ਲੋਡਾਈ, ਜਿੰਨੇ ਕੁ ਉੱਥੋਂ ਜਾ ਸਕਦੇ ਆ ਲਾਗੇ, ਜ਼ਰੂਰ ਉੱਥੇ ਪਹੁੰਚੋ। ਘੱਟੋ ਘੱਟ 150-200 ਮਿਨੀਮਮ ਹੋਣਾ ਚਾਹੀਦਾ ਆਪਣਾ ਭੈਣ ਭਾਈ ਉੱਥੇ, ਕਿਉਂਕਿ ਅੱਜ ਬਹੁਤ ਵੱਡੀ ਗਿਣਤੀ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸੀ। ਜੀ। ਤੁਸੀਂ ਦੇਖ ਲਓ ਕਿ ਜਿਸ ਤਰੀਕੇ ਨਾਲ ਵਿਕਟਮ ਫੈਮਲੀਜ਼ ਤੱਕ ਆ ਗਈਆਂ ਨੇ, ਉਹਨਾਂ ਨੇ ਆ ਕੇ ਪਬਲਿਕ ਦੇ ਸਾਹਮਣੇ ਆਪਣਾ ਦੁੱਖ ਰੋਇਆ ਹਰਜੋਤ ਸਿੰਘ ਜੀ। ਤੇ ਤੁਸੀਂ ਦੇਖ ਲਓ ਕਿ ਇੰਨੇ ਖਤਰਨਾਕ ਬਿੱਲ ਹੈ ਕਿ ਤੁਸੀਂ ਸੋਚ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ ਦਾ ਮੁਹਾਂਦਰਾ ਕਿਹੋ ਜਿਹਾ ਹੋਣ ਜਾ ਰਿਹਾ। ਜੀ ਬਿਲਕੁਲ। ਉੱਥੇ ਇੱਕ ਨੌਜਵਾਨ ਬੰਦਾ ਸੀ ਜਿਹਦੀ ਵਿਚਾਰੀ ਦੀ ਬੱਚੀ ਨੂੰ
ਚਾਈਲਡ ਕੇਅਰ ਵਾਲੇ ਨੇ ਜਿਹੜਾ ਉਹਦੀ ਮਾਰਿਆ ਸੀਗਾ, ਤੇ ਉਹ ਰੋ ਰੋ ਕੇ ਦੱਸ ਰਿਹਾ ਸੀ ਵੀ ਕਿਸ ਤਰ੍ਹਾਂ, ਕਹਿੰਦਾ ਇੱਕੋ ਸਟੇਟ ਆ ਪੂਰੇ USA ਦੇ ਵਿੱਚ ਜਿਹੜੇ ਜਿੱਥੇ ਇਹ ਇਦਾਂ ਦੇ ਜਿਹੜੇ ਲਾ ਬਣਿਆ ਹੋਇਆ ਵੀ ਉਹਨਾਂ ਨੂੰ ਸਜ਼ਾ ਨਹੀਂ ਚੱਜ ਨਾਲ ਮਿਲਦੀ। ਕਹਿੰਦਾ 6 ਸਾਲ ਕਿੰਨੇ ਸਾਲ ਮੈਂ ਫਾਈਟ ਕਰਦਾ ਰਿਹਾ ਉਹਨੂੰ ਸਜ਼ਾ ਦਿਵਾਉਣ ਦੇ ਵਿੱਚ। ਸੋ ਇਹ ਬਹੁਤ ਪੁੱਠੇ ਲਾ ਆ ਰਹੇ ਆ। ਵੱਧ ਤੋਂ ਵੱਧ ਪੰਜਾਬੀ ਰੇਡੀਓ USA ਨਾਲ ਜੁੜਿਆ ਕਰੋ। ਆਪਾਂ ਤੁਹਾਨੂੰ ਸਾਰੇ ਜਿੰਨੇ ਵੀ ਕੋਈ ਸਾਡੀ ਕਮਿਊਨਿਟੀ ਨੂੰ ਜਾਂ ਸਾਨੂੰ ਹਿੱਟ ਕਰਦੇ ਆ ਜਾਂ ਆਪਣੀ ਸਟੇਟ ਨੂੰ ਹਿੱਟ ਕਰਦੇ, ਤਾਂ ਕਿ ਆਪਣੀ ਸਟੇਟ ਟ੍ਰੈਸ਼ ਵੱਲ ਨਾ ਜਾਵੇ, ਅਸੀਂ ਜ਼ਰੂਰ ਇਨਫੋਰਮ ਕਰਦੇ ਰਹਾਂਗੇ। ਬਾਕੀ ਜਿੰਨੇ ਵੀ ਉੱਥੇ ਸਰੋਤੇ ਆਏ ਸੀ ਸਾਡੇ ਪੰਜਾਬੀ ਰੇਡੀਓ ਦੇ, ਬਹੁਤ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਸਾਡਾ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ। ਤੇ ਬਿਲਕੁਲ ਇਹ ਪਬਲਿਕ ਹੈ, ਸਭ ਜਾਣਤੀ ਹੈ ਹਰਜੋਤ ਸਿੰਘ ਜੀ। ਹੌਲੀ ਹੌਲੀ ਲੋਕਾਂ ਨੂੰ ਸਾਰੇ ਜੋ ਗਰਦਿਸ਼ਾਂ ਸੀਗੀਆਂ ਉਹ ਮਿਟਣੀਆਂ ਸ਼ੁਰੂ ਹੋ ਗਈਆਂ, ਲੋਕਾਂ ਨੂੰ ਸਾਰਾ ਕੁਝ ਪਤਾ ਲੱਗਣ ਲੱਗ ਪਿਆ। ਪਰ ਆਖਿਰ ਦੇ ਵਿੱਚ ਇੱਕ ਗੱਲ ਜ਼ਰੂਰ ਦੱਸਦੇ ਜਾਇਓ ਕਿ ਉਹਨਾਂ ਲੋਕਾਂ ਬਾਰੇ ਵੀ ਪਤਾ ਲੱਗਣ ਲੱਗ ਪਿਆ ਜਿਹੜੇ ਇਹਨਾਂ ਮਸਲਿਆਂ ਦੇ ਉੱਤੇ ਡਿਪਲੋਮੈਟਿਕ ਜਾਂ ਰੁਖ ਅਖਤਿਆਰ ਕਰੀ ਬੈਠੇ ਨੇ ਜਾਂ ਇੱਕ ਪਾਸੇ ਪੰਜਾਬੀਆਂ ਦੇ ਵਿਰੋਧੀ ਭੁਗਤ ਰਹੇ ਆ। ਜੀ ਬਿਲਕੁਲ, ਹੁਣ ਉਹਨਾਂ ਨੂੰ ਪਤਾ ਲੱਗ ਗਿਆ, ਜਿਹੜੇ ਉੱਥੇ ਕੈਪੀਟਲ ਦੇ ਜਿੰਨੇ ਅਸੈਂਬਲੀ ਮੈਂਬਰਸ ਹੈਗੇ ਆ ਉਹਨਾਂ ਦੇ ਸਟਾਫ ਨੂੰ, ਤੇ ਇੰਨੀ ਵੱਡੀ ਗਿਣਤੀ ਜਿਹੜੇ ਆਏ ਹੋਏ ਸਮਾਲ ਬਿਜ਼ਨਸ ਓਨਰ, ਕੋਈ ਕਿਸੇ ਉਹਨਾਂ ਦੀ ਕੋਈ ਕਾਰਪੋਰੇਸ਼ਨ ਨਹੀਂ, ਕੋਈ ਕੁਛ ਨਹੀਂ, ਇੰਡੀਵਿਜੂਅਲ ਲੈਵਲ ਤੇ ਆਏ ਆ। ਸੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈਗਾ ਆ। ਸੋ ਜੇ ਇਹ ਬਿੱਲ ਉਹਨਾਂ ਨੇ ਵਾਪਸ ਨਾ ਲਿਆ ਜਾਂ ਟੋਟਲੀ ਸਮਾਲ ਬਿਜ਼ਨਸ ਓਨਰ ਨੂੰ ਐਕਸਕਲੂਡ ਨਾ ਕੀਤਾ, ਤੇ ਇਹ ਵੋਟਾਂ ਤਾਂ ਆਈਆਂ ਅਗਲੇ ਸਾਲ ਨਵੰਬਰ ਮਹੀਨੇ ਦੇ ਵਿੱਚ, ਤੇ ਉੱਥੇ ਇੰਨਾ ਗੁੱਸਾ ਸੀ ਲੋਕਾਂ 'ਚ, ਸ਼ਰੇਆਮ ਨਾਅਰੇ ਲਾਏ ਪਏ ਜਿਹੜਾ ਵੀ ਬੰਦਾ ਇਸ ਬਿੱਲ ਦੇ ਹੱਕ ਦੇ ਵਿੱਚ ਭੁਗਤਿਆ ਉਹਨੂੰ ਕਿਸੇ ਵੀ ਗੁਰਦੁਆਰੇ 'ਚ ਅਸੀਂ ਵੜਨ ਨਹੀਂ ਦੇਣਾ, ਕਿਸੇ ਵੀ ਗੁਰਦੁਆਰੇ 'ਚ ਅਸੀਂ ਸਰੋਪਾ ਨਹੀਂ ਦੇਣ ਦੇਣਾ। ਜਿਹੜੇ ਵੀ ਪ੍ਰਬੰਧਕ ਉਹਨਾਂ ਨੂੰ ਲੈ ਕੇ ਆਊਗੇ ਜਾਂ ਕੋਈ ਹੋਰ ਲੈ ਕੇ ਆਊਗਾ, ਉਹਨਾਂ ਨੂੰ ਅਸੀਂ ਫੜਾਂਗੇ। ਬਹੁਤ ਲੋਕਾਂ ਦੇ ਵਿੱਚ ਗੁੱਸਾ ਸੀ ਉੱਤੇ। ਜੀ। ਕੇਵਲ ਸਿੰਘ ਮਨਹਾਸ, ਨਵਦੀਪ ਸਿੰਘ, ਤਰਲੋਚਨ ਸਿੰਘ, ਰਘਵੀਰ ਪ੍ਰਕਾਸ਼ ਸਿੰਘ ਤੇ ਨਵਦੀਪ ਸਿੰਘ ਇਹ ਸਾਡੇ ਨਾਲ ਜੁੜੇ ਨੇ ਸੋਸ਼ਲ ਮੀਡੀਆ ਦੇ ਲਾਈਵ ਸਟ੍ਰੀਮ ਤੇ। ਰਾਜਪਾਲ ਸਿੰਘ ਜੀ ਵੀ ਜੁੜੇ ਨੇ ਤੇ ਕਸ਼ਮੀਰ ਔਜਲਾ ਜੀ ਹਰਜੋਤ ਸਿੰਘ ਜੀ ਕਹਿ ਰਹੇ ਨੇ, ਉਹ ਕਹਿੰਦੇ ਕਿ ਪੰਜਾਬੀ ਰੇਡੀਓ USA ਦੇ ਹਰਕਰਨਵੀਰ ਉਹ ਰਾਜਕਰਨਵੀਰ ਸਿੰਘ ਜੀ ਲਿਖਣਾ ਚਾਹੁੰਦੇ ਸੀ ਤੇ ਹਰਜੋਤ ਵੀਰ ਹੁਣਾਂ ਦੀ ਹਿੰਮਤ ਦੇ ਸਦਕੇ ਇਹਨਾਂ ਨੇ ਬਿਨਾਂ ਕਿਸੇ ਮਤਲਬ ਤੋਂ ਪੰਜਾਬੀਆਂ ਲਈ ਇੰਨੀ ਹਿੰਮਤ ਕੀਤੀ ਹੈ। ਬਹੁਤ ਬਹੁਤ ਧੰਨਵਾਦ ਕਹਿ ਰਹੇ ਆ ਜੀ। ਜੀ ਬਿਲਕੁਲ, ਸਾਰਿਆਂ ਨੂੰ ਬਹੁਤ ਸਾਰਿਆਂ ਦਾ ਧੰਨਵਾਦ। ਇਹ ਤਾਂ ਚਲੋ ਠੀਕ ਆ ਵੀ ਜਰੀਆ ਆਪਾਂ ਬਣੇ ਆ, ਬਾਕੀ ਤਾਂ ਗੁਰੂ ਮਹਾਰਾਜ ਜਿਹੜਾ ਬਣਾਉਣ ਵਾਲਾ ਆ। ਸਭ ਤੋਂ ਜ਼ਿਆਦਾ ਦੇਖੋ ਜਿਹੜੇ 2 ਵਜੇ ਚੱਲੇ ਸੈਂਡੀਗੋ ਤੋਂ ਲਾਸ ਐਂਜਲਸ ਤੋਂ, ਉਹਨਾਂ ਦੀ ਦਾਤ ਦੇਣੀ ਬਣਦੀ ਆ, ਹਨਾ। ਕਿੰਨੀ ਦੂਰ ਕਾਰਾਂ ਦੇ ਵਿੱਚ ਆਏ, ਬੱਸਾਂ ਦੇ ਵਿੱਚ ਆਏ। ਸੋ ਉਹ ਜਿਹੜਾ ਬੰਦਾ ਬਿਜ਼ਨਸ ਕਰਦਾ ਉਹਦੇ ਕੋਲ ਤਾਂ ਕਈ ਵਾਰ ਰੋਟੀ ਖਾਣ ਲਈ ਟਾਈਮ ਨਹੀਂ ਹੁੰਦਾ, ਤੇ ਪੂਰਾ ਦਿਨ ਐਡੀ ਦੂਰ ਤੋਂ ਆਏ ਆ। ਸੋ ਬਿਲਕੁਲ, ਕਿਉਂਕਿ ਸਾਰੇ ਦੇਖਦੇ ਵੀ ਸਾਡਾ ਫਿਊਚਰ ਕੀ ਆ, ਸਾਡੇ ਮੁਲਕ ਦਾ ਫਿਊਚਰ ਕੀ ਆ, ਕਿੱਦਾਂ ਉੱਥੇ ਇੱਕ ਮੈਨੂੰ ਭਾਈ ਸਾਹਿਬ ਮਿਲੇ ਔਰੰਜ ਕਾਉਂਟੀ ਤੋਂ ਆਏ ਹੋਏ ਸੀ, ਹਨਾ। ਉਹ ਕਹਿੰਦੇ ਵੀ ਮੇਰਾ ਸਮੈਸ਼ ਐਂਡ ਗ੍ਰੈਬ 'ਚ ਇੱਕ ਦਿਨ 'ਚ 1,40,000 ਦਾ ਸਮਾਨ ਚੱਕ ਕੇ ਇੱਕ ਦਿਨ 'ਚ ਪੂਰੇ ਦਾ ਪੂਰਾ ਸਟੋਰ ਕਲੀਨ ਕਰਤਾ। ਕਹਿੰਦਾ ਦੱਸੋ ਹੁਣ ਕੀ ਕਰਾਂਗੇ। ਇੱਕ ਹੋਰ ਆਪਣੇ ਭਾਈ ਸਾਹਿਬ ਮਿਲੇ, ਕਹਿੰਦੇ ਯਾਰ ਮੇਰੇ ਸਟੋਰ ਦੇ ਬਾਹਰ ਇੰਨੇ ਹੋਮਲੈਸ ਇਕੱਠੇ ਹੋ ਜਾਂਦੇ ਆ, ਲੋਕ ਆਉਂਦੇ ਨਹੀਂ, ਕਹਿੰਦੇ ਸੇਫ ਨਹੀਂ ਹੈਗਾ, ਕੀ ਕਰੋਗੇ ਤੁਸੀਂ, ਹਨਾ। ਬਹੁਤ ਲੋਕਾਂ ਦੇ ਵਿੱਚ ਜਿੱਦਾਂ ਗੁੱਸਾ ਹੈਗਾ, ਤੇ ਕਿਉਂਕਿ ਜੇ ਕਿਸੇ ਦਾ ਨਹੀਂ ਵੀ ਬਿਜ਼ਨਸ ਹੈ, ਵੀ ਕਸਟਮਰ ਵੀ ਆਪਾਂ ਜਾਣਦੇ ਡਰਦੇ ਆ ਸਾਡਾ ਜਿਹੜਾ ਕਿਸੇ ਤਰ੍ਹਾਂ ਹਿੱਟ ਨਾ ਹੋਵੇ। ਜੀ ਬਿਲਕੁਲ ਜੀ, ਬਿਲਕੁਲ। ਹੋਰ ਵੀ ਬਹੁਤ ਸਾਰੇ ਦਰਸ਼ਕ ਨੇ ਹਰਜੋਤ ਸਿੰਘ ਜੀ ਜਿਹੜੇ ਇਸ ਵੇਲੇ ਪੰਜਾਬੀ ਰੇਡੀਓ USA ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਸੈਮ, ਬੂਟਾ ਢਿੱਲੋਂ, ਮਨਜੀਤ ਸਿੰਘ ਥਿੰਦ, ਮਨਜੀਤ ਕੌਰ ਗ੍ਰੇਟ ਜੋਬ ਕਹਿ ਰਹੇ ਨੇ ਰੇਡੀਓ ਟੀਮ ਵਾਸਤੇ। ਰਾਜਵਿੰਦਰ ਸਿੰਘ ਢਾਲੀਵਾਲ ਉਹ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਥੈਂਕਸ ਰੇਡੀਓ ਪੰਜਾਬੀ ਰੇਡੀਓ USA ਦਾ। ਪੌਲ ਲੱਕੀ ਭੰਗੂ ਜੀ, ਵੈਲ ਡਨ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ, ਤੁਸੀਂ ਨਾਲ ਜੁੜੇ ਹੋਏ ਹੋ ਇਸ ਮਾਧਿਅਮ ਦੇ ਨਾਲ। ਤੇ ਇੱਕ ਜ਼ਰੂਰ ਮੈਂ ਹੁਣ ਮੈਨੂੰ ਮਿਲ ਗਿਆ ਸੈਨੇਟ ਜੋ ਅਪਰੋਪਰੀਏਸ਼ਨ ਕਮੇਟੀ ਦਾ ਆਫਿਸ ਹੈਗਾ ਆ, ਇਹ O ਸਟਰੀਟ ਦੇ ਉੱਤੇ ਆ, 1021 O ਸਟਰੀਟ, ਰੂਮ ਨੰਬਰ 2200। ਪਰ ਫਿਰ ਵੀ ਜੇ ਤੁਸੀਂ ਕੱਲ ਨੂੰ ਵੀ ਜਾਓਗੇ ਸਵੇਰੇ, ਆਪਾਂ ਬਿਲਕੁਲ ਤੁਸੀਂ ਤਿਆਰੀ ਨਾਲ ਉੱਥੇ ਪਹੁੰਚ ਜਾਓ, ਸਟੇਟ ਬਿਲਡਿੰਗ ਦੇ ਲਾਗੇ ਸਾਰੇ ਉੱਥੇ ਹੀ ਆਓ। ਤੇ ਜੇ ਕੋਈ ਚੇਂਜ ਹੋਈ ਜਾਂ ਕੁਛ, ਆਪਾਂ ਰੇਡੀਓ ਦੇ ਉੱਤੇ ਸਵੇਰੇ ਵੀ ਅਪਡੇਟ ਕਰ ਦਾਂਗੇ, ਕੋਸ਼ਿਸ਼ ਕਰਾਂਗੇ ਰਾਤ ਨੂੰ ਵੀ ਅਪਡੇਟ ਕਰ ਦਈਏ, ਹਨਾ। ਜਾਂ ਇੱਕ ਐਡ ਟਾਈਪ ਬਣਾ ਕੇ ਲਾ ਦਾਂਗੇ ਵੀ ਇੱਥੇ ਜਿਹੜਾ ਹੈਗਾ ਆ ਪ੍ਰੋਗਰਾਮ। ਜੀ ਹਰਜੋਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਨਾਲ ਜੁੜੇ, ਰਸਤੇ ਦੇ ਵਿੱਚ ਜਾਂਦਿਆਂ ਇੰਨੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਧੰਨਵਾਦ ਜੀ। ਧੰਨਵਾਦ ਜੀ। ਅਸੀਂ ਆਖਿਰ ਦੇ ਵਿੱਚ ਧੰਨਵਾਦ ਕਰਦੇ ਹਾਂ ਪੌਲ ਲੱਕੀ ਭੰਗੂ ਜੀ ਦਾ, ਸਿੰਘ ਸੰਧੂ ਬਲਬੀਰ ਜੀ ਦਾ, ਸਤਨਾਮ ਰੱਕੜ ਜੀ, ਹਰਵਿੰਦਰ ਤਤਲਾ ਜੀ, ਸੁਖਜੀਤ ਸਿੰਘ ਸੇਖੋਂ,
ਪੰਜਾਬੀ ਸੀਨੀਅਰ ਆਈਡੀ ਤੋਂ ਆਏ ਵੀਰ ਵਰਿੰਦਰ ਸਿੰਘ ਜੀ, ਜਸਬੀਰ ਸਿੰਘ ਬੈਂਸ ਤੇ ਹਰਜਿੰਦਰ ਕੌਰ ਜੀ, ਉਹ ਕਹਿੰਦੇ ਥੈਂਕਸ ਪੰਜਾਬੀ ਰੇਡੀਓ USA ਦਾ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੇ ਸਾਰੇ ਮਾਧਿਅਮਾਂ ਦੇ ਨਾਲ ਤੁਸੀਂ ਜੁੜੋ। ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ ਤੇ ਇਸੇ ਤਰ੍ਹਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਜਿਹੜੀਆਂ ਜਾਣਕਾਰੀਆਂ ਇਹਨਾਂ ਮਸਲਿਆਂ ਦੇ ਬਾਬਤ ਉਹ ਤੁਹਾਡੇ ਤੱਕ ਜਲਦੀ ਤੋਂ ਜਲਦੀ, ਛੇਤੀ ਤੋਂ ਛੇਤੀ ਪਹੁੰਚ ਸਕਣ ਤੇ ਪੰਜਾਬੀ ਰੇਡੀਓ USA ਦੇ ਵਿੱਚ ਇੰਨਾ ਭਰੋਸਾ, ਇੰਨਾ ਸਤਿਕਾਰ, ਇੰਨਾ ਜਿਹੜੀ ਸਹਿਯੋਗ ਦੀ ਭਾਵਨਾ ਪ੍ਰਗਟਾਉਣ ਦੇ ਲਈ ਪੰਜਾਬੀ ਰੇਡੀਓ USA ਵੀ ਜਿਹੜਾ ਤੁਹਾਡਾ ਸਾਰਿਆਂ ਦਾ ਕਰਜ਼ਈ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦੀ ਹੈ ਤੇ ਇਹ ਵਾਕਈ ਅਸੀਂ ਉਸ ਸਿਧਾਂਤ ਉੱਤੇ ਰੇਡੀਓ ਚੱਲਦਾ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਸੋ ਅਸੀਂ ਚਾਹੁੰਦੇ ਹਾਂ ਕਿ ਹਰ ਲੋਕਾਂ ਦੇ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਕਿਸੇ ਵੀ ਮਸਲੇ ਤੇ ਪੰਜਾਬੀ ਰੇਡੀਓ USA ਨੇ ਹਮੇਸ਼ਾ ਕਲੀਅਰ ਸਟੈਂਡ ਲਿਆ, ਚਾਹੇ ਉਹ ਇੱਥੋਂ ਦੀ ਟਰੱਕਿੰਗ ਦਾ ਮਸਲਾ ਹੋਵੇ, ਚਾਹੇ ਉਹ ਉੱਥੇ ਕਿਸਾਨੀ ਬਿੱਲਾਂ ਦਾ ਮਸਲਾ ਹੋਵੇ, ਚਾਹੇ ਉਹ SB 553 ਦਾ ਮਸਲਾ ਹੋਵੇ। ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਜੀ ਆਹ ਤੇ ਰਾਹ ਕਹਿ ਰਹੀ, ਆਹ ਤੇ ਰਾਹ ਕਹਿ ਰਹੀ ਹੈ। ਜਿੱਥੇ ਲੋਕਾਂ ਦੀ ਗੱਲ ਆਉਂਦੀ ਆ, ਪੰਜਾਬੀ ਰੇਡੀਓ USA ਪੂਰਾ ਲੀਕ ਮਾਰ ਕੇ ਲੋਕਾਂ ਦੇ ਨਾਲ ਖੜਦਾ। ਇਹਦੀ ਇਸ ਇਵਜ਼ ਦੇ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦੀ ਕੀਮਤ ਤਾਰਨੀ ਪਵੇ, ਕੁਛ ਵੀ ਹੋਵੇ। ਸੋ ਪੰਜਾਬੀ ਰੇਡੀਓ USA ਨੇ ਕਦੇ ਵੀ ਲੋਕ ਹਿੱਤਾਂ ਤੋਂ ਮੂੰਹ ਨਹੀਂ ਮੋੜਿਆ। ਉਮੀਦ ਕਰਦੇ ਹਾਂ ਤੁਸੀਂ ਵੀ ਸਾਡੇ ਤੋਂ ਮੂੰਹ ਨਹੀਂ ਮੋੜੋਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।